ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच सच विच बहुत शुक्रिया जी। डॉक्टर साहब अज 21 जुलाई 2017 6 सावन नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਹੀ ਐਵਰੀਡੇ ਤੁਸੀਂ ਸਾਡੇ ਨਾਲ ਜੋ ਜਿਹੜੇ ਕਰੰਟ ਇਸ਼ੂ ਨੇ ਉਹ ਲੈ ਕੇ ਆਉਂਦੇ ਹੋ, ਉਹਨਾਂ ਉੱਪਰ ਬਹੁਤ ਹੀ ਸਾਰੇ ਬਹੁਤ ਹੀ ਵਧੀਆ ਭਰਪੂਰ ਜਿਹੜੇ ਤੁਸੀਂ ਜਵਾਬ ਦਿੰਦੇ ਹੋ, ਸਾਡੇ ਦਰਸ਼ਕਾਂ ਨੂੰ ਪਸੰਦ ਆਉਂਦੇ ਨੇ। ਅਸੀਂ ਚਾਹਾਂਗੇ ਕਿ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਲੈ ਕੇ ਆਏ ਹੋ ਤੇ ਉਹਨਾਂ ਤੇ ਤੁਹਾਡੇ ਵਿਚਾਰਾਂ ਦੀ ਇੰਤਜ਼ਾਰ ਵਿੱਚ ਸਾਰੇ ਦਰਸ਼ਕ ਵੇਟ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ ਸ਼ੁੱਕਰਵਾਰ ਹੈ ਔਰ ਆਮ ਤੌਰ ਤੇ ਫਰਾਈਡੇ ਵਾਲੇ ਸ਼ੋਅ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਇਤਿਹਾਸਕ ਰੈਫਰੈਂਸ ਦੇ ਵਿੱਚ, ਪਰਸਪੈਕਟਿਵ ਦੇ ਵਿੱਚ, ਜਾਂ ਕੋਈ ਹਿਊਮਨ ਇੰਟਰਸਟ ਸਟੋਰੀ ਜੀ, ਜਾਂ ਕੁਛ ਐਸਾ ਜਿਹੜਾ ਕਿ ਡੇ ਟੂ ਡੇ ਖਬਰਾਂ ਤੋਂ ਵੱਖਰਾ ਹੋਏ, ਭਾਵੇਂ ਉਹ ਬੀਤੇ ਨਾਲ ਜੁੜਿਆ ਹੋਵੇ, ਉਸ ਨੂੰ ਅਸੀਂ ਵਿਚਾਰ ਚਰਚਾ 'ਚ ਲਿਆਂਦੇ। ਔਰ ਅੱਜ ਦੀ ਇਸ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਅਨਾਉਂਸ ਕਰਦੇ ਜੀ ਕਿ ਪਿਛਲੇ ਐਤਵਾਰ ਡਾਕਟਰ ਗੁਰਮੀਤ ਸਿੰਘ ਔਲਖ ਦੀ ਯਾਦ 'ਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਜਿਹੜਾ ਸਮਾਗਮ ਹੋਇਆ, ਔਰ ਸਮਾਗਮ ਦੀ ਸਮਾਪਤੀ ਤੇ ਅਰਦਾਸ ਹੁਕਮਨਾਮੇ ਤੋਂ ਬਾਅਦ ਉਹਨਾਂ ਦੀ ਤਸਵੀਰ ਵੀ ਜਿਹੜੀ ਹੈ ਉਹ ਗੈਲਰੀ ਦੇ ਵਿੱਚ, ਸਿੱਖ ਸ਼ਹੀਦਾਂ ਦੀ ਗੈਲਰੀ ਔਰ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਹੈ, ਆਪਣਾ ਜੀਵਨ ਦਿੱਤਾ ਹੈ ਇਸ ਪਾਸੇ, ਉਹਨਾਂ ਦੀ ਯਾਦ 'ਚ ਉਹਨਾਂ ਦੇ ਲੰਗਰ ਹਾਲ 'ਚ ਸਥਾਪਿਤ ਹੈ ਜੀ, ਉਹਦੇ 'ਚ ਉਹਨਾਂ ਦੀ ਤਸਵੀਰ ਵੀ ਸਥਾਪਿਤ ਕੀਤੀ ਗਈ। ਸੋ ਇਸ ਪ੍ਰੋਗਰਾਮ ਨੂੰ TV84 ਨੇ ਰਿਕਾਰਡ ਕੀਤਾ ਔਰ ਕੱਲ ਸੈਟਰਡੇ ਸ਼ਾਮ ਨੂੰ 8 ਤੋਂ 10:30 ਤੇ ਫਿਰ ਰਿਪੀਟ ਪਰਸੋਂ ਐਤਵਾਰ 8 ਤੋਂ 10:30 ਜਿਹੜਾ ਇਸ ਪ੍ਰੋਗਰਾਮ ਦਾ ਰਿਪੀਟ ਹੋਏਗਾ ਜੀ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਹਿਪੋਕਰੇਟ, ਜਿਸ ਲਈ ਪੰਜਾਬੀ ਦਾ ਸ਼ਬਦ ਦੰਭੀ ਬਣਦਾ ਹੈ, ਪਖੰਡੀ ਜਾਂ ਕਹਿਣਾ ਹੋਰ ਤੇ ਕਰਨਾ ਹੋਰ, ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿ ਖੁਦ ਨੌਜਵਾਨਾਂ ਨੂੰ ਸੈਡੀਸ਼ਨ, ਦੇਸ਼ਧਰੋਹ ਦੇ ਚਾਰਜਿਸ ਉਹਦੇ, ਕਿਉਂਕਿ ਹੋਮ ਮਿਨਿਸਟਰੀ ਉਹਦੇ ਕੋਲ ਹੈ, ਉਹਨੇ ਬੁੱਕ ਕੀਤਾ ਹੈ ਜੀ। ਜਿਵੇਂ ਸਿੱਖਸ ਫਾਰ ਜਸਟਿਸ ਦੇ 5 ਐਕਟਿਵਿਸਟ ਦੇ ਖਿਲਾਫ ਦੇਸ਼ਧਰੋਹ ਦਾ ਮੁਕੱਦਮਾ ਜਿਹੜਾ ਉਹ ਦਾਇਰ ਕੀਤਾ ਗਿਆ। ਉਸ ਨੇ ਆਫਰ ਕੀਤਾ ਸੀ ਕਿ ਜੀ ਜਿਹੜੇ 2 ਸਿੱਖ ਹਾਈਜੈਕਰ ਜਿਨ੍ਹਾਂ ਨੇ 36 ਸਾਲ ਕਾਨੂੰਨੀ ਲੜਾਈ ਲੜੀ, ਆਲਰੇਡੀ 14 ਸਾਲ ਉਹਨਾਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਗੁਜ਼ਾਰੇ ਨੇ, ਕਿ ਉਹਨਾਂ ਦੀ ਲੀਗਲ ਜਿਹੜੀ ਟੀਮ ਹੈ, ਉਹਨਾਂ ਨੇ ਆਪਣੀ ਲੀਗਲ ਟੀਮ ਨੂੰ ਕਿਹਾ ਜੀ ਇਹਨਾਂ ਦੀ ਲੀਗਲ ਹੈਲਪ ਕਰੋ। ਪਰ ਅਸੀਂ ਕੱਲ ਦੇ ਸੈਗਮੈਂਟ 'ਚ ਕਿਹਾ ਸੀ ਕਿ ਵੀ ਇਸ ਕਿਸਮ ਦੀ ਮਦਦ ਬਿਲਕੁਲ ਨਹੀਂ ਲੈਣੀ ਚਾਹੀਦੀ ਔਰ ਇਹਨੂੰ ਰਿਜੈਕਟ ਕਰਨਾ ਚਾਹੀਦਾ ਜੀ। ਦਲ ਖਾਲਸਾ ਨੇ ਅੱਜ ਡਿਪਲੋਮੈਟਿਕ ਤਰੀਕੇ ਨਾਲ ਕਿਹਾ, ਉਹਨਾਂ ਬਲੰਟ ਤਾਂ ਨਹੀਂ ਹੈ ਜਿਵੇਂ ਅਸੀਂ ਚਾਹੁੰਦੇ ਸੀ ਕਿ ਵੀ ਇੱਦਾਂ ਦਾ ਮੌਕਾ ਹੁੰਦਾ ਹੈ ਕਿਸੇ ਦੇ ਦੰਭੀਪਣੇ ਨੂੰ ਐਕਸਪੋਜ਼ ਕਰਨ ਦਾ, ਪਰ ਉਹਨਾਂ ਨੇ ਇਹ ਕਿਹਾ ਕਿ ਜੀ ਥੈਂਕ ਯੂ, ਆਲਰੇਡੀ ਜਿਹੜੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦਾ ਜਿਹੜਾ ਲੀਗਲ ਪਾਰਟ ਹੈ ਉਸ ਦੀ ਟੇਕ ਕੇਅਰ ਕਰਨੀ। ਸੋ ਅਸੀਂ ਸਮਝਦੇ ਹਾਂ ਕਿ ਵੀ ਬਿਹਤਰ ਹੁੰਦਾ ਕਿ ਇਸ ਨੂੰ ਜ਼ਰਾ ਠੀਕ ਪਰਸਪੈਕਟਿਵ ਦੇ ਵਿੱਚ ਇਹਦਾ ਚਿਹਰਾ ਵੀ ਐਕਸਪੋਜ਼ ਕੀਤਾ ਜਾਂਦਾ, ਪਰ ਚਲੋ ਫਿਰ ਵੀ ਇਸ ਗੱਲ ਦੀ ਤਸੱਲੀ ਹੈ ਕਿ ਉਹਨਾਂ ਨੇ ਇਸ ਦੀ ਇਹ ਜਿਹੜੀ ਆਫਰ ਹੈ ਜਾਲੀ ਦੰਭੀਪੁਣੇ ਦੀ, ਇਸ ਨੂੰ ਉਹਨਾਂ ਨੇ ਰਿਜੈਕਟ ਕੀਤਾ। ਅਸੀਂ ਜਿਵੇਂ ਇਸ ਪਾਰਟ ਨੂੰ ਪਿਛਲੇ ਸਮੇਂ 'ਚ ਵੀ ਡਿਸਕਸ ਕੀਤਾ ਹੈ ਕਿ ਕਿਵੇਂ ਜਿਹੜੀ ਬਹੁ ਗਿਣਤੀ ਹੁੰਦੀ ਹੈ ਜਾਂ ਜਿਸ ਨੂੰ ਅਕਸਰੀਅਤ ਕਹਿੰਦੇ ਨੇ, ਕਿਉਂਕਿ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਤੇ ਕੁਝ ਅਲਫਾਜ਼ ਜਿਹੜੇ ਕਿ ਸਾਡੇ ਇਸ ਪਾਸੇ ਹਿੰਦੀ ਔਰ ਸੰਸਕ੍ਰਿਤ 'ਚੋਂ ਆਏ ਸਾਡੇ 'ਚ ਵੜ ਗਏ, ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤਾਂ ਕੁਛ ਨੂੰ ਇਹ ਵੀ ਲੱਗਦਾ ਹੈ ਕਿ ਵੀ ਕੁਝ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਕਿਉਂਕਿ ਹੁਣ ਇੱਧਰ ਵੀ ਜਿਹੜੇ ਬੱਚੇ ਬੱਚੀਆਂ ਚੜ੍ਹਦੇ ਪੰਜਾਬ ਜਾਂ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਜਿਸ ਕਿਸਮ ਦੀ ਪੰਜਾਬੀ ਅਸੀਂ ਪੜ੍ਹੀ ਹੈ ਜਾਂ ਉਹਨਾਂ ਨੇ ਪੜ੍ਹੀ ਹੈ, ਅਸੀਂ ਤਾਂ ਫਿਰ ਵੀ ਥੋੜ੍ਹੀ ਬਹੁਤ ਪੰਜਾਬੀ ਉਹਦੇ 'ਚ ਹੋਏਗੀ, ਹੁਣ ਤਾਂ ਬਿਲਕੁਲ ਹੀ ਹਿੰਦੀ ਆਇਜ਼ ਸੰਸਕ੍ਰਿਟਾਈਜ਼ਡ ਹੈ ਤੇ ਅਸੀਂ ਉਹ ਵੀ ਇਸਤੇਮਾਲ ਕਰਦੇ ਹਾਂ ਕਿਉਂਕਿ ਸਾਡੇ ਵੀ ਮੂੰਹ ਚੜ੍ਹੇ ਹੋਏ ਨੇ। ਔਰ ਜਦੋਂ ਅਸੀਂ ਉੱਥੋਂ ਦੀਆਂ
ਅਖਬਾਰਾਂ ਮੈਗਜ਼ੀਨ ਰਸਾਲੇ ਦੇਖਦੇ ਹਾਂ ਤਾਂ ਉਹੀ ਅਲਫਾਜ਼ ਇਸਤੇਮਾਲ ਹੁੰਦੇ ਨੇ ਜੀ। ਔਰ ਲੇਕਿਨ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਪਾਸੇ ਦੇ ਸਾਡੇ ਲਹਿੰਦੇ ਪੰਜਾਬ ਦੇ ਭਰਾ ਭੈਣਾਂ ਜਿਹੜੀ ਜ਼ਬਾਨ ਨੂੰ ਜ਼ਿਆਦਾ ਬਿਹਤਰ ਸਮਝਦੇ ਨੇ ਉਸ ਹਾਲਾਂ ਉਹਨਾਂ ਤੇ ਵੀ ਜਿਹੜਾ ਉਰਦੂ ਔਰ ਫਾਰਸੀ ਦੇ ਜਿਹੜੇ ਨੇ ਲਫ਼ਜ਼ ਉਹਨਾਂ ਦੀ ਜ਼ਬਾਨ 'ਚ ਵੀ ਆਏ ਨੇ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਨੇ ਅਜੇ ਆਪਣੇ ਠੇਠ ਪੁਣੇ ਦੇ ਨੇੜੇ ਤੇੜੇ ਨੇ। ਸੋ ਜਦੋਂ ਅਸੀਂ ਮੈਜੋਰਿਟੀ ਮਾਈਨੋਰਿਟੀ ਅੰਗਰੇਜ਼ੀ 'ਚ ਕਹਿੰਦੇ ਨੇ ਔਰ ਇਧਰ ਅਸੀਂ ਬਹੁ ਗਿਣਤੀ ਤੇ ਘੱਟ ਗਿਣਤੀ ਕਹਿੰਦੇ ਤੇ ਇਧਰ ਅਕਸਰੀਅਤ ਤੇ ਅਕਲੀਅਤ ਇਹ ਸ਼ਬਦ ਇਸਤੇਮਾਲ ਹੁੰਦੇ ਨੇ। ਸੋ ਬਹੁਤ ਵਾਰ ਜਿਹੜੇ ਬਹੁ ਗਿਣਤੀ 'ਚ ਜਾਂ ਅਕਸਰੀਅਤ 'ਚ ਲੋਕ ਹੁੰਦੇ ਨੇ ਜਿਸ ਸਮਾਜ 'ਚ ਵੀ, ਜਿਵੇਂ ਭਾਰਤ ਦੇ ਨਕਸ਼ੇ 'ਚ ਹਿੰਦੂ ਸਮਾਜ ਹੈ ਜੀ, ਉਹਨਾਂ ਨੇ ਫਿਰ ਜਿਹੜੀਆਂ ਅਕਲੀਅਤਾਂ ਨੇ ਘੱਟ ਗਿਣਤੀਆਂ ਨੇ ਉਹਨਾਂ ਦੇ ਬਾਰੇ ਇੱਕ ਜਿਸ ਲਈ ਅੰਗਰੇਜ਼ੀ ਦਾ ਸ਼ਬਦ ਸਟੀਰੀਓਟਾਈਪ ਹੈ ਕਿ ਇੱਕ ਉਹਨਾਂ ਨੇ ਇਮੇਜ ਬਣਾਇਆ ਹੁੰਦਾ ਹੈ, ਉਹਨਾਂ ਦੇ ਨਾਲ ਹੀ ਉਹ ਉਹਨਾਂ ਨੂੰ ਸੰਬੋਧਨ ਕਰਦੇ ਨੇ। ਔਰ ਇਹ ਵੀ ਇੱਕ ਆਪਣੀ ਕਿਸਮ ਦਾ ਰੇਸਿਜ਼ਮ ਵੀ ਹੁੰਦਾ ਹੈ, ਨਸਲਵਾਦ ਵੀ ਹੁੰਦਾ ਹੈ, ਕਈ ਵਾਰੀ ਈਵਨ ਇਲਾਕਾ ਪ੍ਰਸਤੀ ਵੀ ਹੁੰਦੀ ਹੈ। ਔਰ ਇਹ ਕੋਈ ਇਹ ਨਹੀਂ ਹੈ ਵੀ ਇਧਰਲੇ ਪੰਜਾਬ 'ਚ ਜਾਂ ਇਧਰਲੇ ਭਾਰਤ 'ਚ ਹੈ, ਇਧਰ ਵੀ ਹੈ, ਪਾਕਿਸਤਾਨ 'ਚ ਵੀ ਹੈ, ਈਵਨ ਇਧਰ ਬਾਹਰ ਵੀ ਗੋਰਿਆਂ ਨੇ ਵੀ ਕਿਸੇ ਖਾਸ ਖਿੱਤੇ ਦੇ ਲੋਕਾਂ ਲਈ ਜਦੋਂ ਕੋਈ ਮੈਂਸ਼ਨ ਕਰੇ ਤਾਂ ਉਹਨਾਂ ਦਾ ਇੱਕ ਸਟੀਰੀਓਟਾਈਪ ਹੁੰਦਾ ਹੈ, ਉਹ ਇਵੇਂ ਹੀ ਸਮਝਦੇ ਨੇ ਵੀ ਇੱਥੋਂ ਦੇ ਰਹਿਣ ਵਾਲੇ ਇਵੇਂ ਹੀ ਨੇ। ਜਿਵੇਂ ਮੈਨੂੰ ਯਾਦ ਹੈ ਕਿ ਵੀ ਜਦੋਂ ਹਿਮਾਚਲ ਪ੍ਰਦੇਸ਼ ਬਣਿਆ ਤੇ ਇਹ ਗੱਲ ਉਸ ਵੇਲੇ ਦਾ ਪਹਿਲਾ ਜਿਹੜਾ ਚੀਫ ਮਿਨਿਸਟਰ ਸੀ ਡਾਕਟਰ YS ਪਰਮਾਰ ਜੀ, ਉਹਨੇ ਇੱਕ ਵੱਡਾ ਫੰਕਸ਼ਨ ਐਡਰੈਸ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਹੁਣ ਸਾਡਾ ਆਪਣਾ ਸੂਬਾ ਬਣ ਗਿਆ, ਹੁਣ ਸਾਨੂੰ ਲੋਕ ਜਿਹੜੇ ਪੰਜਾਬ ਦੇ ਜਿਹੜੇ ਸਾਨੂੰ ਮੁੰਡੂ ਕਹਿ ਕੇ ਬੁਲਾਉਂਦੇ ਸੀ, ਹੁਣ ਅਸੀਂ ਮੁੰਡੂ ਨਹੀਂ ਰਹੇ, ਹੁਣ ਅਸੀਂ ਵੀ ਇੱਕ ਸੂਬੇ ਵਾਲੇ ਜਾਂ ਸਟੇਟ ਵਾਲੇ ਹੋ ਗਏ। ਹਾਲਾਂਕਿ ਗੱਲ ਸਾਰੀ ਗਲਤ ਨਹੀਂ ਸੀ ਜੀ, ਪਰ ਉਹਦੇ ਕਹਿਣ ਦੇ ਅੰਦਾਜ਼ ਤੋਂ, ਕਿਉਂਕਿ ਮੈਂ ਐਜ਼ ਅ ਚਾਈਲਡ ਉਸ ਨੂੰ ਸੁਣਿਆ ਉਸ ਸਪੀਚ ਨੂੰ, ਸੋ ਉਹਦੇ 'ਚ ਇੱਕ ਨਫ਼ਰਤ ਵੀ ਸੀ ਕਿ ਦੇਖੋ ਹੁਣ, ਹਾਲਾਂਕਿ ਇਹ ਵੱਖਰੀ ਗੱਲ ਹੈ ਵੀ ਕਿਵੇਂ ਪੰਜਾਬ ਦੀਆਂ ਹਿੱਲ ਸੈਪਰੇਟ ਕੀਤੀਆਂ ਔਰ ਅੱਜ ਤੱਕ ਵੀ ਜਿਹੜੀ ਸੈਂਟਰਲ ਫੰਡਿੰਗ ਦੇ ਨਾਲ ਉਹਨੂੰ ਖੜਾ ਕੀਤਾ, ਜਿਵੇਂ ਹਰਿਆਣਾ ਨੂੰ ਪੰਜਾਬ ਦੇ ਬਰਾਬਰ ਕੀਤਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਦੋਂ ਤੱਕ ਜਿਹੜੇ ਪਹਾੜਾਂ ਦੇ ਰਹਿਣ ਵਾਲੇ ਸੀ, ਕਿਉਂਕਿ ਉੱਥੋਂ ਨੌਕਰ ਹੀ ਲਿਆਂਦੇ ਜਾਂਦੇ ਸੀ। ਦੋ ਚੀਜ਼ਾਂ ਬਾਰੇ ਅਕਸਰ ਜਦੋਂ ਵੀ ਕੋਈ ਜਿਹੜੇ ਸਿੱਖ ਵੀ ਬਾਹਰ ਪਹਾੜਾਂ 'ਚ ਸੈਟਲ ਸੀ, ਉਹਨਾਂ ਨੂੰ ਜਦੋਂ ਪੰਜਾਬ ਦੇ ਉਹਨਾਂ ਦੇ ਮਿੱਤਰਾਂ ਨੇ ਕਹਿਣਾ ਤੇ ਦੋ ਹੀ ਚੀਜ਼ਾਂ ਹੁੰਦੀਆਂ ਸੀ ਕਿ ਕੋਈ ਸਾਨੂੰ ਚੰਗਾ ਮੁੰਡੂ ਭੇਜ ਦਿਓ, ਨੌਕਰ ਸੀ, ਨੌਕਰ ਦਾ ਨਾਮ ਮੁੰਡੂ, ਤੇ ਦੂਸਰਾ ਹੁੰਦਾ ਸੀ ਗੱਦੀ ਕੁੱਤਾ, ਕਿਉਂਕਿ ਜਿਹੜੇ ਉਹਨਾਂ ਦੇ ਗੱਦੀ ਟ੍ਰਾਈਬ ਨੇ ਉਹ ਪਹਾੜਾਂ ਦੇ ਵਿੱਚ ਬੜੇ ਡੀਪ ਰਹਿੰਦੇ ਨੇ ਤੇ ਉਹਨਾਂ ਦੇ ਇੱਜੜ ਹੁੰਦੇ ਨੇ ਮੋਸਟਲੀ ਜਿਹੜੇ ਗੱਦੀ ਨੇ ਉਹ ਭੇਡਾਂ ਬੱਕਰੀਆਂ ਦੂਜਾ, ਤੇ ਉਹਨਾਂ ਦੇ ਕੁੱਤੇ ਜਿਹੜੇ ਨੇ ਉਹ ਬੜੇ ਉੱਚੇ ਔਰ ਬੜੇ ਜ਼ਬਰਦਸਤ ਹੁੰਦੇ ਨੇ ਕਿਉਂਕਿ ਪਹਾੜਾਂ ਦੇ ਵਿੱਚ ਚੀਤੇ ਔਰ ਬਘਿਆੜ ਔਰ ਦੂਸਰਿਆਂ ਤੀਸਰਿਆਂ ਨਾਲ ਵੀ ਮੁਕਾਬਲਾ ਕਰਨ ਵਾਲੇ ਉਹ ਕੁੱਤੇ ਹੁੰਦੇ ਨੇ। ਸੋ ਹਾਲਾਂਕਿ ਬਹੁਤੇ ਸਰਵਾਈਵ ਨਹੀਂ ਕਰਦੇ, ਉਹ ਬਹੁਤ ਸਾਰੀ ਠੰਡ 'ਚ ਰਹਿਣ ਵਾਲੇ ਨੇ। ਪੰਜਾਬ 'ਚ ਆਇਆ ਗਰਮੀ ਜਦੋਂ ਪੰਜਾਬ ਦੀ ਜਿਹੜੀ ਹੈ ਉਹ ਜੇਠ ਹਾੜ ਪੈਂਦੀ ਹੈ, ਲੇਕਿਨ ਇਹ ਜਿਹੜੀਆਂ ਦੋ ਮੰਗਾਂ ਹੁੰਦੇ। ਸੋ ਕੁੱਲ ਮਿਲਾ ਕੇ ਮੈਂ ਸਟੀਰੀਓਟਾਈਪ ਦੀ ਗੱਲ ਕਰ ਰਿਹਾ ਤੇ ਆਪਣੇ ਲੋਕਾਂ ਦੇ ਅਸੀਂ ਐਟੀਟਿਊਡ ਤੋਂ ਸ਼ੁਰੂ ਕਰੀਏ। ਸੋ ਇਹ ਜਿਹੜਾ ਅਕਸਰ ਇਹੀ ਸੀ। ਇਸੇ ਤਰ੍ਹਾਂ ਜਿਹੜਾ ਇੱਕ ਹੋਰ ਸਟੀਰੀਓਟਾਈਪ ਪੰਜਾਬ ਦੇ ਪਲੇਨਸ ਵਿੱਚ ਵੀ ਔਰ ਭਾਰਤ ਭਰ 'ਚ ਹੈ, ਕਿਉਂਕਿ ਬਹੁਤ ਸਾਰੇ ਕਾਰਖਾਨੇ ਘਰ ਜਾਂ ਆਬਾਦੀਆਂ ਦੇ ਜਿਹੜੇ ਵਾਚਮੈਨ ਹੁੰਦੇ ਸੀ, ਚੌਕੀਦਾਰ ਹੁੰਦੇ ਸੀ, ਉਹ ਗੋਰਖੇ ਰੱਖੇ ਜਾਂਦੇ। ਗੋਰਖੇ ਬਹਾਦਰ ਵੀ ਨੇ, ਲਾਇਲ ਵੀ ਮੰਨੇ ਜਾਂਦੇ ਨੇ, ਚੋਰ ਨਹੀਂ ਮੰਨੇ ਜਾਂਦੇ। ਇਹ ਇੱਕ ਪੋਜ਼ਿਟਿਵ ਸਟੀਰੀਓਟਾਈਪ ਹੈ, ਲੇਕਿਨ ਨੈਗੇਟਿਵ ਇਹ ਹੈ ਕਿ ਬਹੁਤ ਵਾਰ ਇਹ ਨਹੀਂ ਸੀ ਹੁੰਦਾ ਵੀ ਅਸੀਂ ਚੌਕੀਦਾਰ ਰੱਖਣਾ ਹੈ ਜਾਂ ਰੱਖਿਆ, ਇਹ ਹੁੰਦਾ ਸੀ ਜੀ ਸਾਨੂੰ ਵੀ ਕੋਈ ਗੋਰਖਾ ਦਿਓ, ਅਸੀਂ ਗੋਰਖਾ ਰੱਖਣਾ। ਹੁਣ ਜਿਹੜਾ ਇਹਦਾ ਮਤਲਬ ਇਹ ਹੈ ਵੀ ਇਹ ਸਟੀਰੀਓਟਾਈਪ ਐਵੇਂ ਬਣ ਗਿਆ ਕਿ ਚੌਕੀਦਾਰ ਤੇ ਗੋਰਖਾ ਸਮਰਥਕ ਹੋ ਗਏ ਕਿ ਇੱਕੋ ਹੀ ਅਰਥ ਹੈ, ਤੁਸੀਂ ਗੋਰਖਾ ਕਹਿ ਦਿਓ ਜਾਂ ਚੌਕੀਦਾਰ ਕਹਿ ਦਿਓ, ਪਰ ਚੌਕੀਦਾਰ ਕਹਿੰਦਾ ਹੀ ਨਹੀਂ ਸੀ, ਕਹਿੰਦਾ ਵੀ ਅਸੀਂ ਗੋਰਖਾ ਰੱਖਿਆ ਨਹੀਂ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਸਟੀਰੀਓਟਾਈਪ। ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਵੇਂ ਸ਼ੁਰੂ ਹੋ ਜਾਂਦੀਆਂ ਨੇ। ਸਿੱਖਾਂ ਬਾਰੇ ਤਾਂ ਬਹੁ ਗਿਣਤੀ ਹਿੰਦੂਆਂ ਨੇ ਬਹੁਤ ਸਾਰੇ ਸਟੀਰੀਓਟਾਈਪ ਬਣਾਏ ਹੋਏ ਨੇ। ਜਿਵੇਂ ਜਦੋਂ ਸਿੱਖ ਹੈ ਉਹਦਾ ਮਤਲਬ ਉਹਨਾਂ ਨੇ ਇਸ ਕਿਸਮ ਦਾ ਬਣਾ ਦਿੱਤਾ ਕਿ ਜਾਂ ਉਹ ਡਰਾਈਵਰ ਹੋਏਗਾ ਤੇ ਜਾਂ ਉਹ ਜੋਕ ਕਰ ਰਿਹਾ ਜਾਂ ਆਪਣੇ ਆਪ ਤੇ ਜੋਕ ਬਣਾ ਰਿਹਾ ਜਿਹੜਾ ਬੰਦਾ ਹੈ ਢਿੱਲਾ ਜਿਹਾ, ਤੇ ਜਾਂ ਇਹ ਹੈ ਵੀ ਸ਼ਰਾਬੀ ਹੋਏਗਾ। ਸੋ ਹੁਣ ਜਦੋਂ ਤੁਸੀਂ ਇਹ ਗੱਲ ਈਵਨ ਸਾਡੇ ਪਾਕਿਸਤਾਨੀ ਭਰਾਵਾਂ ਨੂੰ ਵੀ ਇਹ ਕਈ ਵਾਰ ਹੁੰਦਾ ਹੈ ਕਿਉਂਕਿ ਸਿੱਖਾਂ 'ਚ ਸ਼ਰਾਬ ਅੰਗਰੇਜ਼ਾਂ ਨੇ ਲਿਆਂਦੀ, ਇੰਨੀ ਬੁਰੀ ਤਰ੍ਹਾਂ ਲਿਆਂਦੀ ਵੀ ਅੱਜ ਵੀ ਉਸ ਦਾ ਵੱਡਾ ਹਿੱਸਾ ਸ਼ਿਕਾਰ ਹੈ, ਤੇ ਉਹਨਾਂ ਦੇ ਲਈ ਇਹ ਬਿਲੀਵ ਕਰਨਾ ਔਖਾ ਹੁੰਦਾ ਹੈ ਕਿ ਕੋਈ ਸਿੱਖ ਹੋ ਕੇ ਸ਼ਰਾਬ ਨਾ ਪੀਂਦਾ। ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਹੈ ਵੀ ਸਿੱਖੀ ਦੇ ਵਿੱਚ ਬੜੀ ਜ਼ਬਰਦਸਤ ਤਰੀਕੇ ਨਾਲ ਹਰ ਨਸ਼ਾ ਜਿਹੜਾ ਹੈ
ਉਹ ਫੋਰਬਿਡਨ ਹੈ। ਪਰ ਉਹ ਇਹ ਐਜ਼ਿਊਮ ਕਰ ਲੈਂਦੇ ਨੇ ਕਿ ਵੀ ਕਿਉਂਕਿ ਆਰਮੀ ਦੇ ਵਿੱਚ ਜ਼ਿਆਦਾ ਸਿੱਖ ਸੀ, ਆਰਮੀ 'ਚ ਅੰਗਰੇਜ਼ਾਂ ਨੇ ਜਿਵੇਂ ਚੀਨੀਆਂ ਦੇ ਵਿੱਚ ਅਫੀਮ ਲਿਆਂਦੀ, ਇਵੇਂ ਉਹਨਾਂ ਨੇ ਫੌਜ ਦੇ ਵਿੱਚ ਸਿੱਖ ਫੌਜ ਨੂੰ ਖਾਸ ਤੌਰ ਤੇ ਸ਼ਰਾਬ ਨਾਲ ਲਾਇਆ। ਹੌਲੀ ਹੌਲੀ ਉਹੀ ਜਿਹੜੇ ਸ਼ਰਾਬੀ ਫੌਜੀ ਸੀ ਜਦੋਂ ਸਿਵਿਲੀਅਨ ਲੋਕਾਂ 'ਚ ਆਉਂਦੇ ਸੀ ਬਹੁਤ ਘੱਟ ਹੁੰਦੇ ਸੀ, ਔਰ ਜੇ ਤੁਸੀਂ ਈਵਨ 47 ਤੋਂ ਪਹਿਲਾਂ ਦੇਖੋ ਤੇ ਨੋਨ ਹੁੰਦਾ ਸੀ ਕਿ ਭਈ ਇਹ ਫੌਜੀ ਹੈ, ਫੌਜੀ ਨੇ ਜਦੋਂ ਛੁੱਟੀ ਜਾਣਾ ਉਦੋਂ ਉਹਨੂੰ ਹੋਣਾ ਜੀ 2 ਬੋਤਲਾਂ ਰੰਮ ਦੀਆਂ ਜਾਂ ਦੂਜੀਆਂ ਜਿਹੜੀਆਂ ਨੇ ਉਹਨੂੰ ਐਕਸਟਰਾ ਦੇ ਦੇਣੀਆਂ, ਤੇ ਉਹ ਵੀ ਜਿੱਥੇ ਜਾ ਕੇ ਰਹਿੰਦਾ ਸੀ ਜਿਹੜੇ ਇਸ ਕਿਸਮ ਦੇ ਸੀ ਉਹ ਚੁਸਕੀਆਂ ਲਾਣ ਆ ਜਾਂਦੇ ਸੀ ਵੀ ਫੌਜੀ ਛੁੱਟੀ ਆਇਆ। ਲੇਕਿਨ ਇਹ ਨਹੀਂ ਸੀ ਕਿ ਵੀ ਸਾਰੀ ਆਬਾਦੀ ਜਿਹੜੀ ਆ ਉਹ ਸ਼ਰਾਬੀ ਸੀ, ਕਿਉਂਕਿ ਸ਼ਰਾਬ ਦੇ ਠੇਕੇ ਨਹੀਂ ਸੀ ਆਰਮੀ ਦਾ, ਪਰ ਆਰਮੀ 'ਚ ਉਹਨਾਂ ਨੇ ਲਿਆਂਦੀ। ਔਰ ਹੌਲੀ ਹੌਲੀ ਜਦੋਂ 47 ਤੋਂ ਬਾਅਦ ਦੇ ਵਿੱਚ 47 ਤੋਂ ਪਹਿਲਾਂ ਅਫੀਮ ਦੇ ਠੇਕੇ ਸੀ ਅੰਗਰੇਜ਼ਾਂ ਨੇ, ਜੇ ਅੱਜ ਅਸੀਂ ਕੀ ਹੈ ਜੀ ਅਫੀਮ ਆ ਗਈ, ਡੋਡੇ ਆ ਗਏ, ਕਰੈਕ ਕੋਕੇਨ, ਹੈਰੋਇਨ ਠੇਕਿਆਂ ਦੇ ਵਿਕਦੀ ਸੀ। 1960 ਤੱਕ ਮੇਰਾ ਖਿਆਲ ਉਹ ਠੇਕੇ ਕਾਇਮ ਰਹੇ ਨੇ ਜੀ। ਫਿਰ ਸ਼ਰਾਬ ਦੇ ਠੇਕੇ ਖੋਲ ਦਿੱਤੇ। ਹੁਣ ਵੱਡਾ ਬਜਟ ਪੰਜਾਬ ਦਾ ਕ੍ਰੀਏਟ ਹੀ ਸ਼ਰਾਬ ਦੇ ਠੇਕਿਆਂ 'ਚੋਂ ਹੁੰਦਾ। ਸੋ ਜਦੋਂ ਹਕੂਮਤਾਂ ਤੁਹਾਨੂੰ ਨਸ਼ੇਈ ਜਾਂ ਦੂਜੇ ਬਣਾਉਣ ਤੇ ਆ ਜਾਣ, ਇੱਕ ਡਿਫਰੈਂਟ ਡਿਸਕਸ਼ਨ ਹੈ, ਪਰ ਮੈਂ ਸਟੀਰੀਓਟਾਈਪ ਦੀ ਗੱਲ ਕਰ ਰਿਹਾ। ਸ਼ਰਾਬ ਸਿੱਖ ਦੇ ਨਾਲ ਇਵੇਂ ਜੋੜ ਦਿੱਤੀ ਜਿਵੇਂ ਕਿ ਜੇ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਤੇ ਸ਼ਾਇਦ ਸਿੱਖ ਔਰ ਸ਼ਰਾਬ ਇਸ ਕਿਸਮ ਦਾ ਹੈ। ਇਹ ਸਟੀਰੀਓਟਾਈਪ ਨੇ, ਔਰ ਇਹ ਜਦੋਂ ਸਿੱਖ ਇਕੋਨੋਮਿਸਟ, ਸਾਇੰਟਿਸਟ, ਡਾਕਟਰ, ਅੱਜ ਪਾਰਲੀਮੈਂਟੇਰੀਅਨ, ਮਿਨਿਸਟਰ ਦੁਨੀਆ ਭਰ ਦੇ ਵਿੱਚ ਹਰ ਥਾਂ ਦੇ ਉੱਤੇ ਉਹਨਾਂ ਨੇ ਐਕਸੈਲ ਕੀਤਾ। ਇਹਦੇ ਬਾਵਜੂਦ ਇੱਕ ਬਹੁ ਗਿਣਤੀ ਦੇ ਵਿੱਚ ਇੱਕ ਸਟੀਰੀਓਟਾਈਪ ਉਸ ਕਿਸਮ ਦਾ ਬਣਿਆ ਹੋਇਆ। ਔਰ ਇਹੀ ਅਸੀਂ ਜਦੋਂ ਕਸ਼ਮੀਰੀਆਂ ਦੇ ਹਵਾਲੇ ਨਾਲ ਦੇਖਦੇ, ਮੈਂ ਸਮਝਦਾ ਵੀ ਅੱਜ ਜਿਵੇਂ ਕਸ਼ਮੀਰੀ ਆਪਣੀ ਆਜ਼ਾਦੀ ਲਈ ਜੂਝ ਰਹੇ ਨੇ, ਖੜੇ ਨੇ, ਬਹਾਦਰ ਨੇ, ਕਸ਼ਮੀਰੀ ਦਾ ਕਰੈਕਟਰ ਇੱਕ ਡਰਪੋਕ ਕਿਸਮ ਦਾ। ਔਰ ਮੈਂ ਕਈ ਵਾਰੀ ਮੈਨੂੰ ਯਾਦ ਹੈ ਕਿ ਇਹ ਗੱਲ ਜਿਹੜੀ ਹੈ ਕਸ਼ਮੀਰੀ ਪੰਡਤਾਂ ਦੇ ਮੂੰਹੋਂ ਮੈਂ ਕਹਿੰਦੇ ਸੁਣੀ ਜਿਹੜੀ ਹੈ, ਜਦੋਂ ਕਿ ਉਹ ਗੱਲ ਹੁੰਦੀ ਸੀ ਕਿ ਨਹੀਂ ਅਸੀਂ ਤਾਂ ਇਹ ਖੂਨ ਨਹੀਂ ਦੇਖ ਸਕਦੇ, ਔਰ ਆਮ ਹੁੰਦਾ ਸੀ ਜੀ ਇਹ ਤਾਂ ਰੋਣ ਲੱਗ ਜਾਂਦੇ ਨੇ, ਔਰ ਇਹ ਹੋਣਾ ਕਿ ਜੀ ਇਹ ਝੂਠੇ ਲੋਕ, ਜਿਵੇਂ ਇੱਕ ਦਿਨ ਅਸੀਂ ਪੜ੍ਹਿਆ ਵੀ ਸੀ ਕਿ ਵੀ ਉਹਨਾਂ ਨੇ ਕਹਿਣਾ ਜੀ ਕਸ਼ਮੀਰ ਕੀ ਹੈ ਜੀ ਝੂਠ ਤੇ ਝੂਠ, ਕਿਉਂਕਿ ਉਹ ਸਾਂਝ ਦਾ ਕਲਚਰ ਸੀ ਤੇ ਉਹਨਾਂ ਨੂੰ ਇਧਰ ਵਾਲੇ ਬ੍ਰਾਹਮਣਵਾਦ ਵਾਲਿਆਂ ਨੂੰ ਜਿਹੜੇ ਉਂਗਲ ਲੱਗ ਜਾਏ ਕਿਸੇ ਚੀਜ਼ ਨੂੰ ਇਹ ਝੂਠਾ ਹੋ ਗਿਆ, ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਾਂਝ ਵਾਲਾ ਕਲਚਰ ਸੀ ਇੱਕ ਹੰਡੀ ਜਾਂ ਦੂਜਾ ਝੂਠ ਲੱਗਦੀ ਸੀ। ਔਰ ਇਹ ਇੱਕ ਸਟੀਰੀਓਟਾਈਪ ਨੇ ਜਿਹੜੇ ਬਣਾ ਦਿੱਤੇ ਗਏ ਨੇ। ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਵੀ ਇਹ ਜਿਹੜੀ ਬਾਕੀ ਆਵਾਜ਼ ਹੈ ਜਿਹੜੇ ਲੋਕ ਸੁਪਰੈਸਡ ਨੇ, ਔਰ ਜਿਵੇਂ ਪੰਜਾਬੀ ਸੂਬੇ ਦੇ ਕੰਟੈਕਸਟ ਦੇ ਵਿੱਚ ਅਸੀਂ ਗੱਲ ਕੀਤੀ ਕਿ ਕਿਵੇਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਸੀ, ਔਰ ਪੰਜਾਬੀ ਸੂਬੇ ਨੂੰ ਜਿਹੜੀ ਕਿ ਬੜੀ ਜੈਨੂਇਨ ਮੰਗ ਸੀ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਇੱਕ ਸੂਬਾ ਹੋਏ, ਜਿਵੇਂ ਕੰਨੜ, ਮਲਿਆਲਮ, ਤਾਮਿਲ, ਤੇਲਗੂ ਔਰ ਦੂਸਰੀਆਂ ਮਰਾਠੀ, ਗੁਜਰਾਤੀ ਸਾਰੀਆਂ ਜ਼ਬਾਨਾਂ ਦੇ ਉੱਤੇ ਹੈ। ਲੇਕਿਨ ਪੰਜਾਬੀ ਸੂਬੇ ਨੂੰ ਇਵੇਂ ਬਣਾ ਕੇ ਪੇਸ਼ ਕੀਤਾ ਸੀ ਕਿ ਇਹ ਜਿਵੇਂ ਇੱਕ ਸਿੱਖ ਸਟੇਟ ਦੀ ਮੰਗ ਹੈ, ਭਾਰਤ ਨਾਲੋਂ ਅੱਡ ਹੋਣ ਦੀ ਮੰਗ ਹੈ। ਇਵੇਂ ਹੀ ਜੋ ਮੈਂ ਗੋਰਖਾਲੈਂਡ ਬਾਰੇ ਜਾਂ ਉਹਨਾਂ ਗੋਰਖਿਆਂ ਦੀ ਕੀ ਸਿਚੁਏਸ਼ਨ ਹੈ ਵੈਸਟ ਬੰਗਾਲ ਦੇ ਉਹਨਾਂ 2-3 ਜ਼ਿਲ੍ਹਿਆਂ ਦੇ ਵਿੱਚ, ਦਾਰਜਲਿੰਗ ਔਰ ਨਾਲ ਲੱਗਦੇ, ਔਰ ਕਿਵੇਂ ਉਹ ਸਫ਼ਰ ਕਰ ਰਹੇ ਨੇ। ਈਵਨ ਮੈਂ ਜੋ ਇਸ ਆਰਟੀਕਲ ਨੂੰ ਹੁਣ ਵਿਚਾਰ ਅਧੀਨ ਲਿਆਵਾਂਗਾ, ਮੈਨੂੰ ਵੀ ਨਹੀਂ ਸੀ ਪਤਾ, ਇਹ ਮੈਨੂੰ ਪਤਾ ਹੈ ਕਿ 1980 ਚ ਗੋਰਖਾਲੈਂਡ ਦੀ ਮੂਵਮੈਂਟ ਵਾਇਲੈਂਟ ਹੋਈ ਔਰ ਸੁਭਾਸ਼ ਗੀ ਸਿੰਘ ਨੇ ਸ਼ੁਰੂ ਕੀਤਾ, ਪਰ ਮੈਨੂੰ ਲੱਗਦਾ ਸੀ ਕਿ ਵੀ ਇਹ ਕੋਈ ਪੋਲੀਟੀਕਲ ਹੋਏਗਾ, ਹਿਲ ਕੌਂਸਲ ਬਣ ਗਈ, ਉਹਨਾਂ ਦੀ ਤਸੱਲੀ ਹੋ ਗਈ। ਪਰ ਹੁਣ ਜਦੋਂ ਉੱਥੋਂ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਬੱਚੀਆਂ ਨੇ ਉਹ ਬਾਹਰਲੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਨੇ, ਬਾਹਰਲੀਆਂ ਸਟੇਟਾਂ 'ਚ ਨੇ, ਔਰ ਕਿਸ ਹੱਦ ਤੱਕ ਉੱਥੇ ਸਫ਼ਰ ਕਰ ਰਹੇ ਨੇ ਗੋਰਖੇ, ਔਰ ਕਿਵੇਂ ਉਹਨਾਂ ਦੀ ਜੈਨੂਇਨ ਮੰਗ ਨੂੰ ਕੀ ਰੰਗਤ ਦਿੱਤੀ ਜਾ ਰਹੀ ਹੈ, ਔਰ ਗੋਰਖਿਆਂ ਬਾਰੇ ਕੀ ਸਟੀਰੀਓਟਾਈਪ ਹੈ। ਅਸੀਂ ਇੱਕ ਨੇਪਾਲੀ ਜਿਹੜੀ ਆਥਰ ਹੈ ਉਸ ਦੀ ਸਟੋਰੀ ਡਿਸਕਸ ਕੀਤੀ ਸੀ ਕਿ ਉਹ ਕਸ਼ਮੀਰ ਦੀ ਸਟਰਗਲ ਨੂੰ ਕਿਵੇਂ ਦੇਖਦੀ ਹੈ। ਅੱਜ ਅਸੀਂ ਇੱਕ ਹੋਰ ਨੇਪਾਲੀ ਆਥਰ, ਇਹ ਸ਼ਾਇਦ ਬੀਬੀ ਹੈ ਕਿਉਂਕਿ ਮੈਂ ਡਿਸਟਿੰਗੁਇਸ਼ ਨਹੀਂ ਕਰ ਸਕਿਆ ਨਾਂ ਤੋਂ, ਐਕੁਈ ਥਾਮੀ ਜੀ ਨੇਪਾਲੀ, ਉਹਨੇ ਆਰਟੀਕਲ ਲਿਖਿਆ ਦਾ ਗੋਰਖਾਲੈਂਡ ਡਿਮਾਂਡ ਇਜ਼ ਵੈਲਿਡ, ਕਿਉਂਕਿ ਅੱਜ ਅਸੀਂ ਗੋਰਖਾਲੈਂਡ ਦੀ ਡਿਮਾਂਡ ਕੀ ਹੈ, ਔਰ ਕਿਉਂਕਿ ਇੱਕ ਮੇਜਰ ਇਸ ਵੇਲੇ ਇਸ਼ੂ ਹੈ ਅੱਜ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਸਾਹਮਣੇ ਵੀ ਵੱਡਾ ਕ੍ਰਾਈਸਿਸ ਹੈ, ਬੀਜੇਪੀ ਲਈ ਵੀ, ਔਰ ਜਿਵੇਂ ਲੋਕ ਨਿਕਲਣ, ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਣ ਕੋਈ ਨੌਜਵਾਨ ਉੱਥੇ ਮਾਰਿਆ ਨਾ ਜਾਂਦਾ ਹੋਏ। ਸੋ ਇਹ ਜ਼ਰੂਰੀ ਹੈ ਇਹਨੂੰ ਸਮਝਣਾ ਕਿ ਵੀ ਇਹ ਸਟੀਰੀਓਟਾਈਪ ਕੀ ਹੈ ਗੋਰਖਿਆਂ ਦਾ ਔਰ ਇਹ ਡਿਮਾਂਡ ਕੀ ਹੈ। ਔਰ ਇਹ ਆਰਟੀਕਲ ਦਾ ਜਿਹੜਾ ਸਰਲੇਖ ਹੈ, ਗੋਰਖਾਲੈਂਡ ਡਿਮਾਂਡ ਇਜ਼ ਵੈਲਿਡ and the racism I face in mainland India reinforces this view. Like my parents and grandparents, my generation has always believed in the demand for Gorkhaland
ਬਾਈ ਐਕਵੀ ਥਾਮੀ, ਬੀਬੀ ਹੋਏਗੀ ਮੋਸਟ ਲਾਈਕਲੀ, ਕਿ ਵੀ ਗੋਰਖਾਲੈਂਡ ਦੀ ਮੰਗ ਬੜੀ ਜਾਇਜ਼ ਹੈ। ਔਰ ਮੈਂ ਜਿਵੇਂ ਬਾਕੀ ਭਾਰਤ ਦੇ ਵਿੱਚ ਜਿਸ ਕਿਸਮ ਦਾ ਨਸਲਵਾਦ ਫੇਸ ਕੀਤਾ ਉਸ ਦੇ ਨਾਲ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਵੀ ਗੋਰਖਾਲੈਂਡ ਦੀ ਮੰਗ ਅਹਿਮੀਅਤ ਹੈ। ਔਰ ਮੈਂ ਵੀ ਆਪਣੇ ਪੇਰੈਂਟਸ ਔਰ ਗ੍ਰਾਂਡ ਪੇਰੈਂਟਸ ਦੀ ਤਰ੍ਹਾਂ ਜਿਹੜੀ ਹੈ ਇਹ ਬਲੀਵ ਉਹ ਇਹ ਦੱਸਣਾ ਚਾਹੁੰਦੀ ਹੈ ਕਿ ਵੀ ਇਹ 3 ਜਨਰੇਸ਼ਨਾਂ ਤੋਂ ਸਾਡੀ ਸਟਰਗਲ ਹੈ, ਉਹ ਅੱਜ ਨਹੀਂ ਖੜੀ ਹੋਈ, ਕਿ ਗੋਰਖਾਲੈਂਡ ਜਿਹੜੀ ਹੈ ਇਹ ਸਾਡੀ ਜੈਨੂਇਨ ਡਿਮਾਂਡ ਹੈ ਜੀ। When I read a tweet about Suraj Pushla being shot dead by a paramilitary forces, I called my father in Kurseong, Darjeeling immediately and asked him what he was doing. ਕਿ ਜਦੋਂ ਮੈਂ ਇੱਕ ਟਵੀਟ ਦੇਖਿਆ ਕਿ ਸੂਰਜ ਪੁਸਲ ਬੀਂਗ ਜਿਹੜਾ ਉਹਨੂੰ ਪੈਰਾਮਿਲਟਰੀ ਫੋਰਸਿਸ ਨੇ ਮਾਰ ਦਿੱਤਾ ਹੈ, ਤੇ ਮੈਂ ਆਪਣੇ ਪਿਤਾ ਨੂੰ ਜਿਹੜੇ ਕੁਰਸਿਓਂਗ ਦਾਰਜਲਿੰਗ ਚ ਰਹਿੰਦੇ ਨੇ ਕਾਲ ਕੀਤਾ ਤੇ ਮੈਂ ਪੁੱਛਿਆ ਕਿ ਵੀ ਤੁਸੀਂ ਕੀ ਕਰ ਰਹੇ ਹੋ। ਗੋਇੰਗ ਫॉर द ਫਿਊਨਰਲ ਮਾਰਚ ਆਫ ਤਾਸ਼ੀ ਭੂਟੀਆ who was shot the night before, he replied। ਉਹਨੇ ਕਿਹਾ ਜੀ ਮੈਂ ਉਸ ਦੇ ਫਿਊਨਰਲ ਤੇ ਜਾ ਰਿਹਾ ਜਿਹਨੂੰ ਪਿਛਲੀ ਰਾਤ ਹੀ ਪੁਲਿਸ ਨੇ ਜਿਹੜਾ ਪੈਰਾਮਿਲਟਰੀ ਫੋਰਸਿਸ ਨੇ ਮਾਰਿਆ ਜੀ। ਪੁਸ਼ਾਲ had been walking in a pro Gorkhaland procession in Darjeeling when he was killed। ਉਹਨੂੰ ਉਦੋਂ ਮਾਰਿਆ ਗਿਆ ਜਦੋਂ ਕਿ ਉਹ ਇੱਕ ਗੋਰਖਾਲੈਂਡ ਦੇ ਹੱਕ 'ਚ ਜਲੂਸ ਸ਼ਾਮਲ ਸੀ। I begged my father not to go from far away Mumbai। It seemed as if the paramilitary was out to kill anyone who were part of the Gorkhaland protest। ਇਹ ਬੀਬੀ ਮੁੰਬਈ 'ਚ ਰਹਿੰਦੀ ਹੈ। ਉਹਨੇ ਕਿਹਾ ਮੈਂ ਆਪਣੇ ਪਿਤਾ ਤੋਂ ਤੇ ਤਰਲੇ ਕੀਤੇ ਕਿ ਵੀ ਤੁਸੀਂ ਨਾ ਜਾਓ, ਕਿਉਂਕਿ ਮੈਨੂੰ ਇਹ ਲੱਗਦਾ ਵੀ ਉੱਥੇ ਪੈਰਾਮਿਲਟਰੀ ਫੋਰਸਿਸ ਹਰ ਇੱਕ ਨੂੰ ਹੀ ਜਿਹੜਾ ਉਹ ਮਾਰ ਮੁਕਾਉਣਾ ਚਾਹੁੰਦੀ ਹੈ ਜਿਹੜੇ ਵੀ ਗੋਰਖਾਲੈਂਡ ਪ੍ਰੋਟੈਸਟ ਦੇ ਵਿੱਚ ਆਉਂਦੇ ਨੇ ਜੀ। There had been 2 shootings in less than 10 hours। 10 ਘੰਟੇ ਦੇ ਵਿੱਚ 10 ਘੰਟੇ ਤੋਂ ਵੀ ਘੱਟ ਦੇ ਸਮੇਂ 'ਚ 2 ਬੰਦੇ ਮਾਰੇ ਜਾ ਚੁੱਕੇ ਸੀ। ਮਾਈ ਫਾਦਰ ਸੈਡ ਐ ਨਾਨੀ ਗੋਰਖਾਲੈਂਡ ਕੋ ਲਾਗੀ ਮਾਰਛਾ ਭਾਨੇ ਮਾਰੁਸ਼। ਇਹਦਾ ਮਤਲਬ ਹੈ ਫॉर ਗੋਰਖਾਲੈਂਡ ਇਫ ਦੇ ਕਿਲ ਮੀ ਲੈਟ them, ਕਿ ਉਹ ਮੇਰੀ ਬੱਚੀ ਫਿਕਰ ਨਾ ਕਰ, ਜੇ ਗੋਰਖਾਲੈਂਡ ਲਈ ਮੈਨੂੰ ਵੀ ਗੋਲੀ ਲੱਗ ਗਈ ਤੇ ਕੋਈ ਗੱਲ ਨਹੀਂ। The Darjeeling and Kalimpong districts along with the Duar region at the foot of the Himalayas form the proposed state of Gorkhaland। ਕਿ ਇਹ 2 ਜ਼ਿਲ੍ਹੇ ਨਾਲ ਦੀ ਨਾਲ ਹੀ ਦੁਆਰ ਰੀਜਨ ਜਿਹੜਾ ਕਿ ਹਿਮਾਲਿਆ 'ਚ ਹੈ ਇਹ ਗੋਰਖਾਲੈਂਡ ਦੀ ਪ੍ਰਸਤਾਵਿਤ ਜਿਹੜੀ ਹੈ ਉਹ ਏਰੀਆ ਹੋਏਗਾ ਜੀ। The ethno-linguistic cultural sentiments of the people living in these parts of West Bengal form the basis of the demand for a separate state within the Indian Union। ਇਹ ਕੋਈ ਅਲੱਗ ਦੇਸ਼ ਨਹੀਂ ਮੰਗਦੇ, ਜਿਵੇਂ ਪੰਜਾਬੀ ਸੂਬੇ ਦੀ ਮੰਗ ਸੀ ਇਵੇਂ ਹੀ ਹੈ ਕਿ ਭਾਈ ਸਾਡੀ ਆਪਣੀ ਇੱਕ ਜ਼ਬਾਨ ਹੈ, ਸਾਡਾ ਇੱਕ ਆਪਣਾ ਜਿਹੜੀ ਹੈ ਐਥਨੋ ਲਿੰਗੁਇਸਟਿਕ ਹਾਂਜੀ ਐਥਨੀਸਿਟੀ ਸਾਡੀ ਵੱਖਰੀ ਹੈ, ਲੈਂਗੁਏਜ ਵੱਖਰੀ ਹੈ, ਸੋ ਇਹਨਾਂ ਇਲਾਕਿਆਂ ਨੂੰ ਬਣਾ ਕੇ ਮਿਲਾ ਕੇ ਗੋਰਖਾਲੈਂਡ ਬਣਾਓ। This movement is supported by Nepali or Gorkhali, a version of Nepal speaking Gorkha ethnic group of North Bengal। ਇਹਨੂੰ ਗੋਰਖਾਲੀ ਬੋਲਣ ਵਾਲੇ ਸਾਰੇ ਸਪੋਰਟ ਕਰਦੇ ਨੇ। The demand for a separate unit has been there since 1907। ਇਹ ਮੈਨੂੰ ਨਹੀਂ ਸੀ ਪਤਾ। ਉਹਨਾਂ ਨੇ ਕਿਹਾ ਜੀ 1907 ਤੋਂ ਯਾਨੀ 100 ਸਾਲ ਪਹਿਲਾਂ ਤੋਂ ਇਹ ਮੰਗ ਰਹੀ ਹੈ। When the Hillmen's Association in Darjeeling submitted a memorandum to the Minto Morley Reforms Committee demanding a separate administration setup in the 1980s, the agitation took a violent turn। ਇਹ ਮਿੰਟੋ ਮਾਰਲੇ ਰਿਫਾਰਮ ਬੜੇ ਮਸ਼ਹੂਰ ਨੇ, ਇਹਨਾਂ ਨੇ ਬਹੁਤ ਫੀਲਡਸ ਕੀਤੇ ਵੀ ਉਹਨਾਂ ਨੂੰ ਵੀ ਉੱਥੋਂ ਦੇ, ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ ਦਾਰਜਲਿੰਗ, ਮਸੂਰੀ, ਦੇਹਰਾਦੂਨ, ਧਰਮਸ਼ਾਲਾ ਇਹ ਸਾਰੇ ਜਿੱਥੇ ਗੋਰਖੇ ਰਹਿੰਦੇ ਨੇ ਇਹ ਸ਼ਹਿਰ ਅੰਗਰੇਜ਼ਾਂ ਨੇ ਕੈਂਟੋਨਮੈਂਟਸ ਦੇ ਨਾਲ ਔਰ ਦੂਸਰੇ ਇਹਨਾਂ ਦੀਆਂ ਆਬਾਦੀਆਂ ਨੂੰ ਵਸਾਇਆ ਸੀ। ਔਰ ਬਹੁਤੇ ਗੋਰਖੇ ਜਿਹੜੇ ਉੱਥੇ ਨੇ ਉਹ ਰਿਟਾਇਰਡ ਆਰਮੀ ਆਫੀਸਰਸ ਔਰ ਜਵਾਨ, ਉਹਨਾਂ ਨੇ ਕਿਹਾ ਵੀ ਇਹ ਉਦੋਂ ਵੀ ਮੰਗ ਕੀਤੀ ਸੀ। 1980 ਚ ਫਿਰ ਇੱਕ ਹਿੰਸਕ ਅੰਦੋਲਨ ਵੀ ਗੋਰਖਾਲੈਂਡ ਦੇ ਲਈ ਹੋਇਆ। I was not born during that agitation but heard stories about it from the elders in my family। ਕਿ ਵੀ ਮੈਂ ਤਾਂ ਉਦੋਂ ਅਜੇ ਜੰਮੀ ਵੀ ਨਹੀਂ ਸੀ 1980 ਪਰ ਮੈਂ ਆਪਣੇ ਵਡੇਰਿਆਂ ਤੋਂ ਸੁਣੀਆਂ ਨੇ ਗੱਲਾਂ। On May 5th 1986 a march in Kurseong demanding autonomy for the hills, 5 people were shot dead by the paramilitary forces। ਕਿ ਇਸ ਤਰੀਕ ਨੂੰ 5 ਬੰਦੇ ਜਿਹੜੇ ਨੇ ਉਹ ਪੈਰਾਮਿਲਟਰੀ ਫੋਰਸਿਸ ਨੇ ਮਾਰ ਮੁਕਾਏ ਸੀ। The violence took a much brutal shape thereafter। ਉਸ ਤੋਂ ਬਾਅਦ ਬਹੁਤ ਹਿੰਸਾ ਹੋਈ। My uncle was jailed for 4 months during which time he almost lost his life to grievous beatings। ਕਿ ਮੇਰਾ ਚਾਚਾ 4 ਮਹੀਨੇ ਜੇਲ੍ਹ 'ਚ ਰਿਹਾ ਔਰ ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ, ਆਲਮੋਸਟ ਮਰਨ ਕੰਢੇ ਪਹੁੰਚਾ ਦਿੱਤਾ। He was never involved in politics, he still isn't। ਕਿ ਉਹ ਤਾਂ ਈਵਨ ਸਿਆਸਤ ਦਾ ਹਿੱਸਾ ਵੀ ਨਹੀਂ ਸੀ, ਅੱਜ ਵੀ ਨਹੀਂ ਹੈ, ਪਰ ਇਹ ਹਾਲ ਕੀਤਾ ਗਿਆ। During the 1980s men were routinely rounded up by the armed forces। ਹੁਣ
ਇਹ ਕੀ ਹੋ ਰਿਹਾ, ਅਸੀਂ ਕਈ ਵਾਰੀ ਆਪਣੇ ਆਪ 'ਚ ਇੰਨੇ ਕੁ ਅਬਸੈਸਡ ਹੁੰਦੇ ਆ ਕਿ ਅਸੀਂ ਕਦੇ ਬਾਹਰ ਨਿਕਲ ਕੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਸ ਬਹੁ ਗਿਣਤੀ ਦੇ ਜ਼ੁਲਮ ਦੇ ਹੋਰ ਕੌਣ-ਕੌਣ ਲੋਕ ਸ਼ਿਕਾਰ ਹੋਏ ਨੇ, ਤਾਂ ਕਿ ਅਸੀਂ ਉਹਨਾਂ ਦੇ ਨਾਲ ਆਪਣੀ ਆਵਾਜ਼ ਮਿਲਾਈਏ, ਉਹਨਾਂ ਨੂੰ ਜਿਹੜਾ ਹੈ ਉਹ ਹੌਸਲਾ ਵੀ ਦਈਏ ਔਰ ਉਹਨਾਂ ਨੂੰ ਹਮਾਇਤ ਕਰੀਏ। ਹੁਣ ਇਹ ਜੋ ਇੱਥੇ 80s ਦੇ ਵਿੱਚ ਪੰਜਾਬ 'ਚ ਕੀ ਚੱਲ ਰਿਹਾ ਸੀ ਸਿੱਖਾਂ ਨਾਲ, ਐਟ ਦਾ ਸੇਮ ਟਾਈਮ ਦੂਸਰੀ ਬਹਾਦਰ ਕੌਮ ਜਿਹੜੀ ਹਮੇਸ਼ਾ ਹੀ ਜਿਹੜੇ ਫੀਅਰਲੈਸਲੀ ਖਲੋਂਦੇ ਨੇ, ਵਫਾਦਾਰੀ ਲਈ ਜਾਣੇ ਜਾਂਦੇ ਨੇ, 1980 ਵਿੱਚ ਉਹਨਾਂ ਨਾਲ ਕੀ ਹੋ ਰਿਹਾ ਸੀ ਇਹਨਾਂ ਦਾਰਜਲਿੰਗ ਔਰ ਕੁਰਸੋਂਗ ਜ਼ਿਲ੍ਹਿਆਂ 'ਚ। ਡਿਊਰਿੰਗ ਦਾ 1980s men were routinely rounded up by the armed forces, ਬੰਦਿਆਂ ਨੂੰ ਜਿਹੜੇ ਨੇ ਉਹ ਫੌਜੀ ਲੈ ਜਾਂਦੇ ਸੀ। they were either taken to prison or assassinated, ਜਾਂ ਉਹਨਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਜਾਂਦਾ ਜਾਂ ਮਾਰ ਮੁਕਾਇਆ ਜਾਂਦਾ ਸੀ। according to official estimates the movement left 1200 people dead, ਕਿ 1200 ਬੰਦਾ ਤੇ ਸਰਕਾਰੀ ਕਾਗਜ਼ਾਂ 'ਚ ਮੰਨਿਆ ਉਹਨਾਂ ਨੇ ਕਿ ਜੀ ਅਸੀਂ ਮਾਰੇ ਨੇ। ਹੁਣ ਤੁਸੀਂ ਇਹਦੇ 'ਚ 5 ਗੁਣਾ ਹੋਰ ਅੰਦਾਜ਼ਾ ਲਾ ਲਓ ਤੇ ਕਿੰਨੀ ਕੁ ਉਹਨਾਂ ਵਿਚਾਰਿਆਂ ਦੀ ਆਬਾਦੀ ਹੈ, ਉਹਨਾਂ 'ਚੋਂ ਕਿਵੇਂ ਉਹਨਾਂ ਨੇ ਮੇਲ ਮੈਂਬਰ ਇਹ ਉਦੋਂ ਹੀ ਜਦੋਂ ਪੰਜਾਬ 'ਚ ਕਿਲਿੰਗ ਚੱਲ ਰਹੀਆਂ ਸੀ, ਇੱਥੇ ਜਿਹੜਾ ਇਹ ਗੋਰਖਿਆਂ ਦੀਆਂ ਕਿਲਿੰਗਸ ਹੋ ਰਹੀਆਂ ਸੀ। This meant women and children were left alone at home, routinely making them vulnerable to rape and sexual harassment. ਇਹ ਉਹਨੇ ਬੜੀ ਕਲੋਜ਼ਡ ਸਟੇਟਮੈਂਟ ਦਿੱਤੀ। ਉਹਨੇ ਕਿਹਾ ਬੰਦਿਆਂ ਨੂੰ ਲੈ ਜਾਂਦੇ ਸੀ, ਫਿਰ ਔਰਤਾਂ ਤੇ ਬੱਚਿਆਂ ਨਾਲ ਘਰਾਂ 'ਚ ਕੀ ਹੁੰਦਾ ਹੋਏਗਾ, ਇਹ ਸੌਖਾ ਨਹੀਂ, ਇਹ ਜਿਹੜਾ ਔਖਾ ਨਹੀਂ ਅੰਦਾਜ਼ਾ ਲਾਣਾ ਕਿ ਜਬਰ ਜਨਾਹ ਔਰ ਜਿਹੜਾ ਸੈਕਸ਼ੂਅਲ ਹਰਾਸਮੈਂਟ। These incidents were never reported, ਕਦੇ ਇਹ ਘਟਨਾਵਾਂ, ਔਰ ਮੈਂ ਵੀ ਪਹਿਲੀ ਵਾਰ ਇਸ ਨੂੰ ਪੜ੍ਹ ਰਿਹਾ ਜੀ। No relief was provided to the victims, ਕੋਈ ਪੀੜਤਾਂ ਨੂੰ ਕੋਈ ਮੁਆਵਜ਼ਾ ਨਹੀਂ। My family says it's just what ordinary life was like, ਉਹਨਾਂ ਨੇ ਕਿਹਾ ਜੀ ਆਮ ਬੰਦੇ ਦੀ ਜ਼ਿੰਦਗੀ ਆਹੀ ਸੀ ਜੋ ਬਿਆਨ ਕੀਤੀ ਹੈ। From that time on, the people of Darjeeling grew up in atmosphere of fear and trauma. ਇਹ ਹੁਣ 1980 'ਚ ਦਾਰਜਲਿੰਗ ਦੀ ਔਰ ਪੰਜਾਬ ਦਾ ਤੁਸੀਂ ਕੰਪੈਰੀਜ਼ਨ ਕਰੋ ਕਿ ਜੀ ਜਨਰੇਸ਼ਨ ਕਿਉਂ ਡਰਗੀ ਹੋ ਗਈ ਜੀ, ਉਹ ਖਾਲਿਸਤਾਨ ਦਾ ਨਾਮ ਕਿਉਂ ਨਹੀਂ ਲੈ, ਉਹ ਤਾਂ ਗਵਾਚੇ ਨੇ, ਉਹ ਤਾਂ ਲੋਸਟ ਨੇ ਉਹਨਾਂ ਦੇ ਸਾਹਮਣੇ। ਤਾਂ ਜਦੋਂ ਤੁਸੀਂ ਕਿਸੇ ਦਾ ਬਚਪਨ ਲੈ ਲੈਂਦੇ ਹੋ, 4 ਚੁਫੇਰੇ ਹਿੰਸਾ ਦੇਖਦੇ ਹੋ, ਔਰ ਅੱਜ ਹੀ ਜਿਹੜੀ ਹੈ ਬਲੈਕ ਪ੍ਰਿੰਸ ਫਿਲਮ ਰਿਲੀਜ਼ ਹੋਈ ਹੈ ਦੁਨੀਆ ਭਰ ਦੇ ਵਿੱਚ, ਔਰ ਜਿਹੜੇ ਇਨੀਸ਼ੀਅਲ ਰਿਵਿਊ ਜਾਂ ਦੂਜੇ ਮਿਲੇ ਨੇ, ਹਰ ਇੱਕ ਦੇ ਆਪੋ ਆਪਣੇ ਵਿਊ ਹੁੰਦੇ ਨੇ, ਪਰ ਤੁਸੀਂ ਜੇ ਦੇਖੋ ਦਲੀਪ ਸਿੰਘ ਦਾ ਔਰ ਜਿੰਦਾਂ ਦਾ ਇੱਕ ਮਾਂ ਦੇ ਤੌਰ ਤੇ, ਇੱਕ ਰਾਣੀ ਦੇ ਤੌਰ ਤੇ ਕਿਵੇਂ ਉਹ ਡਿਪਰਾਈਵਡ ਹੈ। ਪਰ ਦਲੀਪ ਸਿੰਘ ਜਿਹਦਾ ਪਿਓ ਮਰ ਜਾਂਦਾ ਜਦੋਂ ਉਹ 10 ਮਹੀਨੇ ਦਾ ਜੀ, 5 ਸਾਲ ਦਾ ਤਖਤ ਤੇ ਬਹਿੰਦਾ, ਉਹਨੂੰ ਪਤਾ ਨਹੀਂ 4 ਚੁਫੇਰੇ ਖੂਨ ਖਰਾਬਾ ਜਿਹੜਾ ਕੋਈ ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਫਿਰ ਉਹਨੂੰ ਮਾਂ ਤੋਂ 8-9 ਸਾਲ ਦੇ ਨੂੰ ਅੱਡ ਕਰ ਦਿੱਤਾ ਜਾਂਦਾ, ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹਨੂੰ ਜਿਹੜਾ ਲੋਗਨ ਤੇ ਲੇਡੀ ਲੋਗਨ ਦੇ ਹਵਾਲੇ ਕਰ ਦਿੱਤਾ ਜਾਂਦਾ, ਉਹਨੂੰ ਫਿਰ ਈਸਾਈ ਬਣਾ ਲਿਆ ਜਾਂਦਾ, ਇੱਥੋਂ ਯੂਪੀ 'ਚ ਰੱਖਿਆ ਜਾਂਦਾ 13-14 ਸਾਲ ਦੀ ਉਮਰ ਤੱਕ। ਇੰਗਲੈਂਡ 'ਚ ਪਹੁੰਚ ਕੇ ਉਹਨੂੰ ਮਾਂ ਨੂੰ ਵੀ ਨਹੀਂ ਮਿਲਣ ਦਿੱਤਾ ਜਾਂਦਾ ਅਗਲੇ 15 ਸਾਲ, ਔਰ ਪੰਜਾਬ ਵੀ ਨਹੀਂ ਆਣ ਦਿੱਤਾ ਜਾਂਦਾ ਸਾਰੀ ਜ਼ਿੰਦਗੀ। ਹੁਣ ਇਹ ਜਦੋਂ ਤੁਸੀਂ ਦੇਖਦੇ ਹੋ, ਔਰ ਫਿਰ ਕਦੇ ਉਹ ਜੇ ਕੋਈ ਫੈਸਲਾ ਲੈਂਦਾ ਹੈ ਫਿਰ ਉਹਦੇ 'ਚ ਹੁੰਦਾ, ਇਹ ਜਦੋਂ ਜਿਹੜਾ ਟਰਬਲਡ ਚਾਈਲਡਹੁੱਡ ਹੁੰਦਾ ਹੈ, ਜਦੋਂ ਤੁਸੀਂ ਉਸ ਸਾਰੇ 'ਚੋਂ ਫੀਅਰ ਟਰਾਮੇ 'ਚੋਂ ਨਿਕਲਦੇ ਹੋ, ਜਿਵੇਂ ਜਨਰੇਸ਼ਨ ਪੰਜਾਬ ਦੀ 1980 ਔਰ 90 'ਚੋਂ ਨਿਕਲੀ ਹੈ, ਫਿਰ ਉਹ ਸਟੇਬਲ ਨਹੀਂ ਹੁੰਦੇ। ਜਦੋਂ ਕੋਈ ਇੱਕ ਵਾਕਿਆ ਕਿਤੇ ਹੁੰਦਾ ਹੈ, ਤੁਸੀਂ ਉਹਨੂੰ ਕਾਉਂਸਲਿੰਗ ਲਈ ਭੇਜ ਦਿੰਦੇ ਹੋ ਸਾਰੇ ਬੱਚਿਆਂ ਨੂੰ, ਇੱਥੇ ਕੋਈ ਵਾਕਿਆ ਕਿਤੇ ਹਿੰਸਾ ਦਾ ਹੁੰਦਾ ਕਿ ਜੀ ਬੱਚਿਆਂ ਤੇ ਕੀ ਅਸਰ ਹੋਇਆ। ਸੋ ਇਹ ਤੁਸੀਂ ਅੰਦਾਜ਼ਾ ਲਾਓ ਕਿ ਜਿੱਥੇ ਪੂਰੇ ਦੇ ਪੂਰੇ ਜਿਹੜੇ ਨੇ ਟਾਰਗੇਟ ਕੀਤੇ ਹੋਏ ਨੇ ਜਿਹੜੀਆਂ ਕੌਮਾਂ ਦੇ ਲੋਕ, ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ ਦਾ ਕੀ ਹਾਲ ਹੁੰਦਾ। From that time on, people of Darjeeling grew up in atmosphere of fear and trauma. This was why my parents sent me to college in Hyderabad and later Mumbai. They made sure I was away from the heart of the resistance and the anxieties it brings, except I have never really escaped it. ਕਿ ਮੇਰੇ ਮਾਪਿਓ ਨੇ ਉਹਨੂੰ ਕਿਹਾ ਵੀ ਇਹਦੇ ਨਾਲ ਵੀ ਇਹੀ ਹੋਣਾ, ਇਹਨੂੰ ਮਾਰ ਦੇਣਾ ਜਾਂ ਇਹ ਖੁਦ ਇਨਵੋਲਵ ਹੋ ਜਾਏਗੀ। ਉਹਨੇ ਕਿਹਾ ਵੀ ਉਹਨਾਂ ਨੇ ਮੈਨੂੰ ਪਹਿਲਾਂ ਹੈਦਰਾਬਾਦ ਭੇਜਿਆ, ਫਿਰ ਮੁੰਬਈ ਭੇਜਿਆ, ਪਰ ਮੈਂ ਕਦੇ ਵੀ ਆਪਣੇ ਆਪ ਨੂੰ ਇਸ ਸਾਰੀ ਸਟਰਗਲ ਚੋਂ ਬਾਹਰ ਨਹੀਂ ਕੱਢ ਸਕੀ। Humiliation by million cuts. The night my father went to attend Tashi Putia's funeral, I couldn't get through to anybody's phone in the hills until late at night. I was worried sick. None of my friends from Darjeeling who had migrated from home for safety, better education or jobs could call home either. The internet had been banned and we suspected that the phone lines had been cut too. ਇਹ ਉਸੇ ਰਾਤ ਨੂੰ ਕਿਹਾ। ਉਸ ਤੋਂ ਬਾਅਦ ਜਦੋਂ ਅਸੀਂ ਕਾਲ ਕਰੀਏ ਔਰ ਜਿੰਨੇ ਸਾਡੇ ਜਾਣੂ ਸੀ ਉਸ ਇਲਾਕੇ ਦੇ, ਕੋਈ ਥਰੂ ਨਹੀਂ ਸੀ ਹੋ ਰਿਹਾ ਕਿਉਂਕਿ ਫੋਨ ਲਾਈਨਾਂ ਵੀ ਕੱਟ ਦਿੱਤੀਆਂ ਗਈਆਂ, ਇੰਟਰਨੈਟ ਵੀ ਕੱਟ ਦਿੱਤਾ ਗਿਆ। Irrespective of our religion, caste, tribe or location in the world, my friends and I have considered ourselves part of Gorkha community. ਇਹ ਅਸੀਂ ਕੁਝ ਵੀ ਹੋਈਏ, ਅਸੀਂ ਗੋਰਖਾ ਸਮਾਜ ਦਾ ਹਿੱਸੇ।
like my parents and grandparents, my generation has always believed in the demand for Gorkhaland. ਇਹ ਜਦੋਂ ਤੁਸੀਂ ਕਹਿੰਦੇ ਹੋ ਕਿ ਜਨਰੇਸ਼ਨ ਟੂ ਜਨਰੇਸ਼ਨ ਗੱਲ ਨੂੰ ਅੱਗੇ ਤੋਰਨਾ, ਉਹਨੇ ਕਿਹਾ ਜੇ ਮੇਰੇ ਗ੍ਰੈਂਡ ਪੇਰੈਂਟਸ ਬਿਲੀਵ ਕਰਦੇ ਸੀ, ਪੇਰੈਂਟਸ ਵੀ, ਮੈਂ ਵੀ ਬਿਲੀਵ ਕਰਦੀ ਹਾਂ ਕਿ ਗੋਰਖਾਲੈਂਡ ਤੋਂ ਬਿਨਾਂ ਸਾਡੇ ਕੋਲ। I was 15 when I left home to attend high school in Siliguri, ਕਿ ਮੈਂ ਸਿਲੀਗੁੜੀ 'ਚ 15 ਸਾਲ ਦੀ ਉਮਰ 'ਚ ਹਾਈ ਸਕੂਲ ਦੇ ਲਈ ਗਈ। Growing up on the mainland during those years, I came across many versions of the person I was supposed to be as a Gorkha person. A stereotype की मैं देखा। These opinions were incompatible with what I had experienced as a child. Growing up in Darjeeling, in junior school, my teacher Miss Lama often told us we are the daughters of Kanchenjunga, so she reminded us to be righteous. ਹੁਣ ਕੰਚਨਜੰਗਾ ਪਹਾੜੀ ਆ ਖੂਬਸੂਰਤ ਮਾਨਸਰੋਵਰ ਲੇਕ ਦੇ ਉੱਪਰ। ਉਹਨੇ ਕਿਹਾ ਵੀ ਜਦੋਂ ਤੋਂ ਮੈਂ ਦਾਰਜਲਿੰਗ 'ਚ ਸੀ ਤੇ ਮੇਰੀ ਟੀਚਰ ਮਿਸ ਲਾਮਾ ਕਹਿੰਦੇ ਸੀ ਵੀ ਤੁਸੀਂ ਕੰਚਨਜੰਗਾ ਦੀਆਂ ਬੇਟੀਆਂ ਹੋ, ਬੜੀ ਖੂਬਸੂਰਤ ਪਹਾੜੀ ਹੈ, ਕੰਚਨ ਸੋਨੇ ਨੂੰ ਵੀ ਕਹਿੰਦੇ ਨੇ, ਔਰ ਕਿ ਵੀ ਤੁਸੀਂ ਉਹਨਾਂ ਦੀਆਂ ਬੇਟੀਆਂ ਹੋ। ਇਸ ਲਈ ਕੋਈ ਗਲਤ ਨਹੀਂ, ਕਿਉਂਕਿ ਪਹਾੜਾਂ ਦੀ ਬੇਟੀ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪਹਾੜ ਦੀ ਬੇਟੀ ਹੋ, ਕੰਚਨਜੰਗਾ ਹਿੱਲ ਹੈ ਮੇਨ, ਔਰ ਤੁਸੀਂ ਕੋਈ ਗਲਤ ਕੰਮ ਨਹੀਂ ਕਰਨਾ ਹੈ। In college, people would greet me with Salam Saab ji, mimicking accents they have seen actors perform in the movie. ਪਰ ਜਦੋਂ ਮੈਂ ਕਾਲਜ ਗਈ ਤੇ ਮੇਰੇ ਨਾਲ ਇਹ ਸੀ ਕਿ ਸਲਾਮ ਸਾਹਿਬ ਜੀ ਜਿਵੇਂ ਗੁਰਖੇ ਪ੍ਰੋਪਰ ਹਿੰਦੀ ਨਹੀਂ ਬੋਲ ਸਕਦੇ ਤੇ ਉਵੇਂ ਉਹ ਮਿਮਿਕ ਕਰਦੇ ਸੀ। When people learn I am from Darjeeling, they say something about tea without fail. Darjeeling tea, ਚਾਹ, ਜਾ ਕਹਿੰਦੇ ਵੀ ਉਹ ਗੱਲ ਉਹਨੂੰ ਸੀ ਵੀ ਮੈਂ ਦਾਰਜਲਿੰਗ ਤੋਂ ਆ, ਦਾਰਜਲਿੰਗ ਦੀ ਚਾਹ ਦੇ ਨਾਲ ਮੈਨੂੰ ਜੋੜ ਦਿੰਦੇ ਸੀ। A professor once reasoned that Gorkha Nepali women are trafficked in such unbelievable number because we are beautiful and soft. ਕਿ ਵੀ ਇੱਕ ਮੇਰੇ ਪ੍ਰੋਫੈਸਰ ਨੇ ਮੈਨੂੰ ਇੱਕ ਵਾਰੀ ਕਿਹਾ ਕਿ ਜੀ ਗੋਰਖਾ ਕੁੜੀਆਂ ਇਸ ਲਈ ਦੁਨੀਆ ਭਰ 'ਚ ਉਹਨਾਂ ਦਾ ਦੇਹ ਵਪਾਰ ਹੁੰਦਾ ਕਿ ਬਹੁਤ ਸੋਹਣੀਆਂ ਨੇ ਔਰ ਬੜੀਆਂ ਨਰਮ ਨੇ। ਇਹ ਹੈ ਤੁਸੀਂ ਸਟੀਰੀਓਟਾਈਪ ਪੂਰੇ ਦੇ ਪੂਰੇ ਰੇਸ ਨੂੰ, ਲੋਕਾਂ ਨੂੰ। The media tells stories about us that have become part of our lived experiences. ਕਿ ਮੀਡੀਆ 'ਚ ਵੀ ਇਸ ਕਿਸਮ ਦੀਆਂ ਕਹਾਣੀਆਂ ਜਿਹਨੇ ਸਟੀਰੀਓਟਾਈਪ ਬਣਾ ਦਿੱਤਾ ਹੈ। Stereotype of a Gorkha watchman that struggles to speak in Hindi might be comic relief for some, but it causes irreparable psychological harm to the Gorkha community. मैं already watchman और Gorkha चौकीदार दी गल कीती है। The majority of mainland Indians do not even think they are being racist when they use the term Gorkha interchangeably with the word watchman. मैं already इस ते गल कर ली। Thanks to my degree in Dalit and tribal studies, I was able to see these endless examples of people mistaking my ethnicity for an occupation for what it really is, a consequence of the Jati framework followed by caste Hindus, where the occupation of a person translates into their identity. ਇਹ ਗੋਰਖਾ ਦੇ ਵਾਚਮੈਨ ਇੱਕ ਹੋਣਾ ਹੈ ਹਿੰਦੂਆਂ ਦੀ ਜ਼ਾਤ-ਪਾਤੀ ਲਾਈਨ ਜਿਹਦੇ ਥੱਲੇ ਇੱਕ ਜ਼ਾਤ ਦੇ ਨਾਲ ਹੀ ਕਿਸੇ ਦਾ ਕਿੱਤਾ ਜੁੜਿਆ ਹੁੰਦਾ ਹੈ। ਬਟ ਦਾ ਗੋਰਖਾ ਆਈਡੈਂਟੀਟੀ ਇਜ਼ ਏ ਮੈਟਾ ਆਈਡੈਂਟੀਟੀ ਆਫ ਦਾ ਪੀਪਲ ਰਿਜ਼ਾਈਡਿੰਗ ਇਨ ਦਾ ਹਿਲਸ ਆਫ ਦਾਰਜਲਿੰਗ, ਤਰਾਈ ਐਂਡ ਦੁਆਰ। The language adopted in these parts is Nepali. ਪਰ ਸਾਡੀ ਆਈਡੈਂਟੀਟੀ ਨੇਪਾਲੀ ਜ਼ਬਾਨ ਦੇ ਨਾਲ ਹੈ ਔਰ ਇਸ ਖਿੱਤੇ ਦੇ ਲੋਕ ਅਸੀਂ ਜਿਹੜੇ ਹੈ ਉਹ ਆਪਣੇ ਆਪ ਨੂੰ ਜਿਹੜਾ ਨੇਪਾਲੀ ਜ਼ਬਾਨ ਨਾਲ ਔਰ ਆਪਣੀ ਐਥਨੀਸਿਟੀ ਗੋਰਖੇ ਦੇ ਨਾਲ ਪ੍ਰਾਈਡ ਲੈਣੇ। I began to realize that there are few people from the Gorkha community in positions of power. A majority of the people who migrated to metropolises become part of the labor force in contrast to other communities that migrate from Bengal. ਹੁਣ ਕਿਉਂਕਿ ਵੈਸਟ ਬੰਗਾਲ ਚ ਉਹਨੇ ਕਿਹਾ ਬਾਕੀ ਕਮਿਊਨਿਟੀਜ਼ ਕਿਤੇ ਨੇ, ਅਸੀਂ ਜਿਹੜੇ ਹੈ ਉਹ ਵੱਡਾ ਹਿੱਸਾ ਸਾਡਾ ਲੇਬਰ ਹੀ ਹੈ, ਬਹੁਤ ਥੋੜੇ ਨੇ ਜਿਨ੍ਹਾਂ ਦੇ ਕੋਲ ਚੰਗੀਆਂ ਬੀਇੰਗ ਏ historically oppressed community renders our voice inaudible. There is a confusion that surrounds the Gorkha identity since we are defined as has always been determined from an external source, either by Nepali citizen claiming that our ancestors were from the Gorkha district in Nepal, or the colonial classification of the Gorkha as a soldier. This is a deliberate strategy for exploiting us as soldiers, plantation, labor or divide. ਇਹ ਹੈ ਕਿ ਵੀ ਤੁਸੀਂ ਕਿੱਤੇ ਦੇ ਨਾਲ ਤੁਹਾਡੀ ਆਈਡੈਂਟੀਟੀ ਜੁੜ ਗਈ ਜਾਂ ਕੋਈ ਗੋਰਖਾ ਡਿਸਟ੍ਰਿਕਟ ਦੇ ਨਾਲ, ਕਈ ਗੋਰਖ ਨਾਦ ਦੇ ਨਾਲ ਵੀ ਜੋੜਦੇ ਰਹੇ, ਪਰ ਕੁਲ ਓਲਡ ਰੈਜ਼ਿਸਟੈਂਸ ਨਿਊ ਬਲੱਡ। ਹੁਣ ਇਹ ਕਨਕਲੂਜਨ ਚ ਹੈ ਕਿ while the government ignores the deaths of the Gorkhas in the hill, the Gorkha outsides have begun to re-examine our histories. ਇਹ ਹੈ ਜਿਵੇਂ ਡਾਇਸਪੋਰਾ ਸਿੱਖ ਸਮਝਦੇ ਨੇ ਪੰਜਾਬ 'ਚ ਕੀ ਹੋ ਰਿਹਾ। ਪੰਜਾਬ ਵਾਲੇ ਜਿਹੜੇ ਨੇ ਉਹ ਸਟਰਾਮਾ ਫੀਅਰ 'ਚ ਨੇ, ਕਈ ਵਾਰ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਦੇ ਦੁਆਲੇ। ਇਹੀ ਉਹਨੇ ਕਿਹਾ ਕਿ ਵੀ ਜਿਹੜੇ ਬਾਹਰ ਅਸੀਂ ਹੈ ਅਸੀਂ ਆਪਣੀ ਹਿਸਟਰੀ ਨੂੰ ਰੀ-ਐਗਜ਼ਾਮਿਨ ਕਰ ਰਹੇ ਹਾਂ। ਵੀ ਡਿਸਕਸ ਆਵਰ ਐਥਨੀਸਿਟੀ, ਆਵਰ ਗੋਰਖਾ ਆਈਡੈਂਟੀਟੀ
the indigenous knowledge systems that are now defunct, the persecution of Gurkha populations in part of northeast and in Bhutan. ਭੂਟਾਨ ਦੇ ਵਿੱਚ ਵੀ ਵੱਡੀ ਆਬਾਦੀ ਗੋਰਖਿਆਂ ਦੀ ਜਿਨ੍ਹਾਂ ਨਾਲ ਬਹੁਤ ਧੱਕਾ ਹੁੰਦਾ ਹੈ ਤੇ ਅਸੀਂ ਸਾਰੇ ਨੂੰ ਵਿਚਾਰਦੇ ਹਾਂ। On June 8th when the shutdown in the hills began, people I had spoken to since I was ਇਹ ਉਹਨੇ ਕਿਹਾ ਕਿ ਵੀ ਕਿਵੇਂ ਜਿਹੜੇ ਲੋਕਾਂ ਨੇ ਮੇਰੇ ਨਾਲ ਹਮਦਰਦੀ ਕੀਤੀ ਉਹਨਾਂ ਨੇ ਮੈਨੂੰ ਕਾਲ ਕੀਤਾ। There are those of us who want to go back and experience the revolution and contribute to it in some way. ਸਾਡੇ ਚੋਂ ਕੁਛ ਨੇ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਆਪਣੀ ਧਰਤੀ ਤੇ ਉਹ ਰੈਵੋਲੂਸ਼ਨ ਜਿਹੜਾ ਹੈ ਉਸ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ। The fear of the paramilitary has percolated from our grandparents and parents to us. ਉਹ ਜਿਹੜਾ ਸਾਡੇ ਚ ਦਾਦਾ ਔਰ ਪਿਓ ਤੋਂ ਜਿਹੜਾ ਉਹਨਾਂ ਦਾ ਫੌਜੀਆਂ ਦਾ ਡਰ ਹੈ ਸਾਡੇ ਚ ਆਇਆ ਹੋਇਆ। We are scared, but we speak often about how the dream of Gorkhaland, alive since the 1980s, might finally be realized. ਭਾਵੇਂ ਅਸੀਂ ਡਰੇ ਹੋਏ ਹਾਂ ਪਰ ਸਾਡੇ ਸਾਹਮਣੇ ਗੋਰਖਾਲੈਂਡ ਦਾ ਡ੍ਰੀਮ ਹੈ ਕਿ ਅਸੀਂ ਜਿਹੜਾ ਉਹਨੂੰ ਕਿਵੇਂ ਸੱਚ ਬਣਾਉਣਾ ਹੈ। We talk about organizing and executing campaigns in the cities to mobilize people, make a noise loud enough for the government to pay attention. ਅਸੀਂ ਪਲਾਨ ਕਰਦੇ ਹਾਂ ਕਿ ਅਸੀਂ ਸ਼ਹਿਰਾਂ 'ਚ ਕਿਵੇਂ ਪਲੈਨਿੰਗ ਕਰੀਏ ਔਰ ਇਸ ਸਾਰੇ ਨੂੰ ਅੱਗੇ ਤੋਰੀਏ। Through the conversations, it was apparent that no matter how near or far we were from home, we are united in our search for a sense of belonging. ਅਸੀਂ ਕਿਤੇ ਵੀ ਰਹਿ ਰਹੇ ਹੋਈਏ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ। The creation of a separate state of Gorkhaland in Indian Union will warrant that we are no longer deemed foreigners in our own land. ਅਸੀਂ ਇਹ ਬਣਾਵਾਂਗੇ ਤਾਂ ਕਿ ਅਸੀਂ ਆਪਣੀ ਧਰਤੀ ਤੇ ਹੀ ਗੈਰ ਨਾ ਹੋਈਏ। We are pushing back, ਹੁਣ ਲਾਸਟ ਲਾਈਨ ਹੈ, we are pushing back the stereotyping, the negative pathologies and the racist hate against the Gurkha community, so we are accepted as equal citizens in our own home. ਕਿ ਅਸੀਂ ਇਹ ਸਟੀਰੀਓਟਾਈਪਿੰਗ ਨਾ ਪੱਖੀ ਜਿਹੜੀ ਮਾਨਸਿਕਤਾ ਹੈ ਔਰ ਨਸਲੀ ਨਫ਼ਰਤ ਹੈ ਇਹਨੂੰ ਪੁਸ਼ ਕਰ ਰਹੇ ਹਾਂ ਪਿੱਛੇ ਤਾਂ ਕਿ ਅਸੀਂ ਜਿਹੜਾ ਹੈ ਇੱਥੇ ਇੱਕ ਬਰਾਬਰ ਦੇ ਸ਼ਹਿਰੀ ਦੇ ਤੌਰ ਤੇ ਸਾਡੀ ਮਾਨਤਾ ਹੋਏ। ਸੋ ਅਸੀਂ ਬਿਲਕੁਲ ਹਮਾਇਤ ਵੀ ਕਰਦੇ ਹਾਂ ਗੋਰਖਾਲੈਂਡ ਦੀ ਸਟਰਗਲ ਦੀ ਔਰ ਮੈਂ ਸਮਝਦਾ ਵੀ ਸਾਨੂੰ ਰੀਚ ਆਊਟ ਵੀ ਕਰਨਾ ਚਾਹੀਦਾ ਹੈ ਜਿੱਥੇ ਅਸੀਂ ਕਸ਼ਮੀਰੀਆਂ, ਦਲਿਤਾਂ, ਮੂਲ ਨਿਵਾਸੀਆਂ, ਈਸਾਈਆਂ ਦੀ ਗੱਲ ਕਰਦੇ ਹਾਂ। ਹੁਣ ਇਹ ਜਿਹੜਾ ਪਾਰਟ ਹੈ ਸਾਨੂੰ ਗੋਰਖਿਆਂ ਨੂੰ ਵੀ ਨਾਟ ਓਨਲੀ ਕਿ ਨੇਪਾਲ ਦੇ ਵਿੱਚ ਨੇਪਾਲ ਦੇ ਇਸ਼ੂਜ਼ ਦੀ ਅਸੀਂ ਹਮੇਸ਼ਾ ਹਮਾਇਤ ਕੀਤੀ ਹੈ ਪਰ ਇਹ ਵਿਦਨ ਮੇਨਲੈਂਡ ਗੋਰਖੇ ਨੇ ਜਿਨ੍ਹਾਂ ਦੇ ਨਾਲ ਇਹ ਧੱਕਾ ਹੋ ਰਿਹਾ ਔਰ ਅਸੀਂ ਖੁਸ਼ੀ ਲੈ ਰਹੇ ਹਾਂ ਕਿ ਵੀ ਅਸੀਂ ਇਸ ਪੀੜ ਨੂੰ ਐਗਨੀ ਨੂੰ ਅੱਜ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ। ਜੀ ਰਾਸਾ ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਰਾਹੀਂ ਰਿਕਰਿੰਗ ਡੋਨਰ ਬਣ ਕੇ ਜ਼ਰੂਰ ਕਰੋ ਜੀ ਜਾਂ ਫਿਰ ਤੁਸੀਂ TV84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।